ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ। ਮੇਰੇ ਵੱਲੋਂ ਵੀ ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਕਿ ਅਮਰੀਕਾ ਦੇ ਵਿੱਚ ਸਾਲ ਦਾ ਆਖਰੀ ਮਹੀਨਾ ਦਸੰਬਰ ਔਰ ਉਹਦਾ ਪਹਿਲਾ ਦਿਨ ਯਾਨੀ 1 ਦਸੰਬਰ ਸਾਲ 2025 ਡੁੱਬ ਚੁੱਕੀ ਹੈ ਔਰ ਪਾਕਿਸਤਾਨ 'ਚ 2 ਦਸੰਬਰ ਸਾਲ 2025 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਸਭ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਹਫ਼ਤੇ 'ਚ 5 ਦਿਨ ਖਬਰਾਂ ਲੈ ਕੇ ਆਉਂਦੇ ਜੀ ਅਸੀਂ ਤੁਹਾਡੇ ਲਈ ਮੰਡੇ ਟੂ ਫਰਾਈਡੇ। ਤੇ ਜੇ ਇਹ ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਮਸੂਦ ਬਾਦ ਦੀਆਂ ਖਬਰਾਂ ਹਲੇ ਹੁਕਮਰਾਨ ਧੜਾ ਫੌਜ ਮੁਖੀ ਦਾ ਨੋਟੀਫਿਕੇਸ਼ਨ ਨਹੀਂ ਕੱਢ ਰਿਹਾ। ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਕੰਨੀ ਪੈ ਰਹੀਆਂ ਨੇ। ਕੀ ਚੱਲ ਰਿਹਾ? ਚੱਲ ਇਹ ਰਿਹਾ ਜੀ ਕਿ ਕੋਈ ਖੁਫੀਆ ਵਾਅਦੇ ਹੁੰਦੇ ਨੇ, ਕੋਈ ਕੋਲ ਹੁੰਦੇ ਨੇ, ਕੋਈ ਕਰਾਰ ਹੁੰਦੇ ਨੇ। ਸਾਬਰ ਸ਼ਾਕਰ ਇੱਕ ਪਾਕਿਸਤਾਨੀ ਪੱਤਰਕਾਰ ਨੇ, ਉਹਨਾਂ ਨੇ ਤੇ ਇਹ ਤੱਕ ਆਖ ਦਿੱਤਾ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਜਿਹੜੇ ਭਰਾ ਨੇ ਯਾਨੀ ਜਮਾਤ ਦੇ ਪ੍ਰਧਾਨ ਨਵਾਜ਼ ਸ਼ਰੀਫ ਹੋਣੇ ਉਹ ਵੇਰ ਗਏ ਨੇ ਔਰ ਉਹਨਾਂ ਨੇ ਸ਼ਹਿਬਾਜ਼ ਸ਼ਰੀਫ ਨੂੰ ਸੱਦ ਕੇ ਇਹ ਕਹਿਤਾ ਹੈ ਕਿ ਜੇ ਇਹਨਾਂ ਹਾਲਾਤਾਂ 'ਚ ਇਦਾਂ ਸਰਕਾਰ ਕਰਨੀ ਹੈ ਕਿ ਰਾਜ ਬਰਾਏ ਨਾਮ ਹੈ ਤਾਂ ਫਿਰ ਅਸਤੀਫਾ ਦੇ ਦੇ। ਔਰ ਸ਼ਹਿਬਾਜ਼ ਸ਼ਰੀਫ ਕਹਿੰਦੇ ਨੇ ਕਿ ਇਹਦੇ ਲਈ ਮੰਨ ਵੀ ਗਏ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਨਵਾਜ਼ ਸ਼ਰੀਫ ਦੀ ਧੀ ਨੂੰ ਫੋਨ ਕੀਤਾ, ਮਰੀਮ ਨਵਾਜ਼ ਹੋਣਾ ਨੂੰ। ਨਾ ਨਹੀਂ ਦੋ ਟੋਕ ਲੈ ਜਾ ਰਹੇ ਪਰ ਕਹਿ ਰਹੇ ਨੇ ਕਿ ਕਾਲ ਜਿਹੜੀ ਇਹ ਲੀਕ ਹੋ ਗਈ ਹੈ ਜਿਹਦੇ 'ਚ ਫੌਜੀ ਜ਼ਰੀਏ ਨੇ ਜਿਹੜੇ ਅਸੀਂ ਜ਼ਰਾ ਆਜ਼ਾਦੀ ਦੇ ਨਾਂ ਲੈ ਲੈਨੇ ਉਹ ਨੋਟੀਫਿਕੇਸ਼ਨ ਕੱਢਣ ਵੱਲੋਂ ਗੱਲ ਕਰਨ ਦੇ ਨੇ ਔਰ ਉਹਨਾਂ ਤੱਕ ਇਹ ਖਬਰ ਪਹੁੰਚ ਗਈ ਹੈ ਕਿ ਨਵਾਜ਼ ਸ਼ਰੀਫ ਹੋਣਾ ਨੇ ਸ਼ਹਿਬਾਜ਼ ਸ਼ਰੀਫ ਹੋਣਾ ਨੂੰ ਆਖਿਆ ਕਿ ਨੋਟੀਫਿਕੇਸ਼ਨ ਕੱਢਣ ਤੋਂ ਬਿਹਤਰ ਅੱਗੇ ਆਪਣਾ ਮਰਤਬਾ ਛੱਡ ਦੇ। ਹੁਣ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ 'ਚ ਇਹ ਗਿਲੇ ਸ਼ਿਕਵੇ ਸਾਹਮਣੇ ਆਇਆ ਕਿ ਵੇਖੋ ਜੀ ਤੁਸੀਂ ਆਖਿਆ ਸੀਗਾ ਇਮਰਾਨ ਖਾਨ ਨੂੰ ਸਜ਼ਾ ਹੋ ਜਾਏਗੀ, ਨਹੀਂ ਹੋਈ। ਤੁਸੀਂ ਆਖਿਆ ਫੈਜ਼ ਹਮੀਦ ਨੂੰ ਸਜ਼ਾ ਹੋ ਜਾਏਗੀ, ਨਹੀਂ ਹੋਈ। ਤੇ ਤੁਸੀਂ ਆਪਣੇ ਵਾਅਦੇ ਨੇ ਜਿਹੜੇ ਉਹ ਪੂਰੇ ਨਹੀਂ ਕੀਤੇ। ਅਸੀਂ ਤੇ ਵੇਖੋ ਕਿ 27ਵਾਂ ਬਦਲਾਅ ਵੀ ਕਰਤਾ, 26ਵਾਂ ਬਦਲਾਅ ਵੀ ਕਰਤਾ, ਤੁਹਾਨੂੰ ਇਹ ਸਾਰੇ ਇਖਤਿਆਰ ਦਿੱਤੇ, ਸਾਨੂੰ ਕੀ ਲੱਭਾ? ਸਾਨੂੰ ਜੋ ਹੈ ਸੀਗਾ ਮਤਲਬ ਕਿ ਇੱਥੇ ਹੁਣ ਲੈਣ ਦੇਣ ਦੇ ਉੱਤੇ ਅੜੀਆਂ ਨੇ ਜਿਹੜੀਆਂ ਉਹ ਇਤਲਾਵਾਂ ਲੱਭ ਰਹੀਆਂ ਨੇ ਕਿ ਆ ਰਹੀਆਂ ਨੇ ਤੇ ਹਜੇ ਤੱਕ ਨੋਟੀਫਿਕੇਸ਼ਨ ਹੈ ਜਿਹੜਾ ਨਹੀਂ ਹੋਇਆ। ਰਾਣਾ ਸਨਾਉਲਾ ਖਾਨ ਹੋਣਾ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਕਿ ਜੀ ਦੇਖੋ ਗੱਲ ਇਹ ਹੈ ਕਿ ਹੁਣ ਇਹ ਨੋਟੀਫਿਕੇਸ਼ਨ ਹੈ ਜਿਹੜਾ ਇਹਦੇ ਤੋਂ ਗੱਲ ਬਹੁਤ ਅੱਗੇ ਵੱਧ ਗਈ ਹੈ। ਅਸੀਂ ਇੱਕ ਨਵਾਂ ਜਿਹੜਾ ਮਹਿਕਮਾ ਆ ਉਹ ਬਣਾਉਣ ਜਾ ਰਹੇ ਹਾਂ। ਪਾਰਲੀਮੈਂਟ ਹਾਊਸ ਦੇ ਵਿੱਚ ਉਹਨਾਂ ਨੇ ਇਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਗੱਲ ਕੀਤੀ ਹੈ ਕਿ ਇਹ ਨਵਾਂ ਮਹਿਕਮਾ ਹੈ ਜਿਹੜਾ ਇਹਦੀ ਮਨਜ਼ੂਰੀ ਪ੍ਰਾਈਮ ਮਿਨਿਸਟਰ ਦੇਣਗੇ। ਚੀਫ ਆਫ ਡਿਫੈਂਸ ਫੋਰਸਿਸ ਨੇ ਜਿਹੜੇ ਉਹਨਾਂ ਦੇ ਇਹ ਮਹਿਕਮਾ ਹੋਏਗਾ। ਇਹਦੇ 'ਚ ਅਸੀਂ ਜਲਦਬਾਜ਼ੀ ਕੋਈ ਨਹੀਂ ਕਰਨੀ, ਅਸੀਂ ਛੇਤੀ ਕੋਈ ਨਹੀਂ ਕਰਨੀ। 27ਵੇਂ ਬਦਲਾਅ ਤੋਂ ਬਾਅਦ ਜਿਹੜੇ ਕਾਨੂੰਨੀ ਇਖਤਿਆਰ ਨੇ ਉਹਨਾਂ ਨੂੰ ਵਰਤ ਕੇ ਇਹ ਕਰਾਂਗੇ। ਦੂਸਰੇ ਪਾਸੇ UNO ਦੇ ਵਿੱਚ ਜਿਹੜੇ ਇਨਸਾਨੀ ਪੱਧਰਾਂ ਦੇ ਵਾਸਤੇ ਕੰਮ ਕਰਨ ਲਈ ਜਾਂ ਇਨਸਾਨੀ ਹੱਕਾਂ ਲਈ ਆਵਾਜ਼ ਚੁੱਕਣ ਦੇ ਪਲੇਟਫਾਰਮ ਦੇ ਹਾਈ ਕਮਿਸ਼ਨਰ ਨੇ ਵੋਲਕਰ ਤੁਰਕ ਹੋਣੇ, ਉਹਨਾਂ ਨੇ ਆਖਿਆ ਕਿ ਪਾਕਿਸਤਾਨ 'ਚ ਫੌਜੀ ਐਸਟੈਬਲਿਸ਼ਮੈਂਟ ਨੂੰ ਇੰਨਾ ਇਖਤਿਆਰ ਦੇਣ ਦਾ ਮਤਲਬ ਇਹ ਹੈ ਕਿ ਕਾਨੂੰਨ ਨੂੰ ਲੂੰਜਾ ਪਾਂਗਲਾ ਕਰ ਦੇਣਾ, ਅਦਾਲਤਾਂ ਨੂੰ ਮਤਹਿਤ ਕਰ ਦੇਣਾ। ਇਹਦੇ ਨਾਲ ਇਨਸਾਫ ਦੇ ਉੱਤੇ ਅਸਰ ਪਏਗਾ। ਪਾਕਿਸਤਾਨ 'ਚ ਇਹ ਇਖਤਿਆਰ ਨੇ ਜਿਹੜੇ ਮੁਨਾਸਬ ਨਹੀਂ। ਪਾਕਿਸਤਾਨ 'ਚ ਇਨਸਾਨੀ ਪੱਧਰ ਲਈ ਇਨਸਾਨੀ ਹੱਕਾਂ ਲਈ ਕੰਮ ਕਰਦੀਆਂ ਤਨਜ਼ੀਮਾਂ ਜਿਹੜੀਆਂ ਉਹਨਾਂ ਨੇ ਵੀ ਇਹਦੀ ਨਿੰਦਿਆ ਕੀਤੀ ਹੈ ਪਰ ਪਾਕਿਸਤਾਨੀ ਫਾਰਨ ਆਫਿਸ ਨੇ ਸਰਕਾਰੀ ਪੱਧਰ ਦੇ ਉੱਤੇ UNO ਦੇ ਜਿਹੜੇ ਹਾਈ ਕਮਿਸ਼ਨਰ ਨੇ ਇਨਸਾਨੀ ਹਕੂਕ ਦੇ ਜਾਂ ਹਿਊਮਨ ਰਾਈਟਸ ਦੇ ਉਹਨਾਂ ਦੇ ਇਸ ਬਿਆਨ ਨੂੰ ਰੱਦ ਕਰਤਾ ਹੈ। ਉਹਨਾਂ ਆਖਿਆ ਜੀ ਨਾ ਤਾਂ ਤੁਹਾਨੂੰ ਪਾਕਿਸਤਾਨੀ ਜ਼ਮੀਨੀ ਹਕੀਕਤਾਂ ਦਾ ਪਤਾ ਹੈ ਨਾ ਸਾਡੇ ਹਾਲਾਤ ਦਾ ਪਤਾ ਹੈ, ਇਸ ਕਰਕੇ ਇਹਨਾਂ ਨੇ ਇਹ ਬਾਰ ਜਿਹੜਾ ਬਿਆਨ ਦਿੱਤਾ ਪਾਕਿਸਤਾਨ ਨੂੰ ਰੱਦ ਕਰਦਾ ਹੈ। ਪਾਕਿਸਤਾਨੀ ਕਾਨੂੰਨ ਹੈ ਜਿਹੜਾ ਅਸੀਂ ਉਹਦੇ ਮੁਤਾਬਕ ਫੈਸਲਾ ਕੀਤਾ, ਕਿਸੇ ਕਾਨੂੰਨ ਨੂੰ ਮਿਲਿਆ ਜੋ ਰਵਾਇਤੀ ਗੱਲਬਾਤ ਹੁੰਦੀ ਹੈ। ਪਰ ਇਧਰ ਫੱਡਾ ਇਹ ਬਣਿਆ ਹੈ ਕਿ ਇਹ ਮਹਿਕਮਿਆਂ ਦੇ ਆਪਸੀ ਜਿਹੜੀ ਇਹ ਟਸਰ ਆ ਇਹ ਜ਼ਰਾ ਬਾਬਾ ਵੱਧ ਚੁੱਕੀ ਹੈ ਔਰ ਹਜੇ ਤੱਕ ਸਾਡੀਆਂ ਇਤਲਾਵਾਂ ਦੇ ਮੁਤਾਬਕ ਨੋਟੀਫਿਕੇਸ਼ਨ ਨਹੀਂ ਨਿਕਲਿਆ। ਹਜੇ ਤੱਕ ਦੇ ਹੋਣ ਡਈ ਸੀਗੀ। ਹੁਣ ਉਹ ਕਹਿੰਦੇ ਸੀ ਕਿ ਸਾਡਾ ਜੋ ਬਣਦਾ ਆ ਉਹ ਲੈ ਵਾਲੇ ਪਾਸੇ ਵੀ ਆਓ ਤੇ ਫਿਰ ਨੋਟੀਫਿਕੇਸ਼ਨ ਕੱਢ ਦਿੰਦੇ ਆ। ਤੇ ਜਾਂ ਫਿਰ ਮੈਂ ਅੱਜ ਵੱਡੀ ਗੱਲ ਕਰ ਰਿਹਾ ਇਹਨਾਂ ਖਬਰਾਂ ਰਾਹੀਂ ਕਿ ਨਵਾਜ਼ ਸ਼ਰੀਫ ਨੇ ਸ਼ਹਿਬਾਜ਼ ਸ਼ਰੀਫ ਨੂੰ ਕਹਿਤਾ ਕਿ ਇਹੋ ਜਿਹੀ ਹੁਕਮਰਾਨੀ ਹੈ ਜਿਹੜੀ ਇਹੋ ਜਿਹਾ ਰਾਜ ਹੈ ਜਿਹੜਾ ਇਹਦੇ ਤੋਂ ਪਰਾਂ ਹੋ ਜਾ। ਬਲੋਚਿਸਤਾਨ 'ਚ ਨੋਕੰਡੀ ਦੇ ਇਲਾਕੇ 'ਚ FC ਹੈੱਡਕੁਆਟਰ ਤੇ ਆਪ ਮਾਰੂ ਧਾੜਾ ਹੋਇਆ ਹੈ ਤੇ BLA ਨੇ ਜ਼ਿੰਮੇਵਾਰੀ ਵੀ ਕਬੂਲ ਕਰ ਲਈ ਤੇ ਨਾਲ ਇਹ ਦੱਸਿਆ ਵੀ ਹੈ ਕਿ ਆਪ ਮਾਰੂ ਧਾੜਾ ਕਰਨ ਵਾਲੀ ਜ਼ਨਾਨੀ ਸੀ। ਜੀ ਬਿਲਕੁਲ, ਇਹ ਹਮਲਾ ਹੈ ਜਿਹੜਾ ਇਹ ਨੋਕੰਡੀ ਦੇ ਵਿੱਚ ਹੋਇਆ ਜਿੱਥੇ ਰਾਤ 8:15 ਵਜੇ ਦੇ ਲਾਗੇ ਇੱਕ ਵੱਡਾ ਧਮਾਕਾ ਹੋਇਆ ਜਿਹਦੇ ਤੋਂ ਥੋੜੇ ਚਿਰ ਬਾਅਦ ਅੰਧਾ ਧੁੰਦ ਫਾਇਰਿੰਗ ਹੈ ਜਿਹੜੀ ਉਹ ਹੋਈ ਹੈ ਔਰ ਇਸ ਫਾਇਰਿੰਗ ਤੇ ਧਮਾਕਿਆਂ ਦੀਆਂ ਆਵਾਜ਼ਾਂ ਲਗਾਤਾਰ ਨੇ ਜਿਹੜੀਆਂ ਉਹ ਕਹਿੰਦੇ ਨੇ ਕਿ ਰਾਤ ਵਕਫਿਆਂ ਦੇ ਨਾਲ ਹੁੰਦੀਆਂ ਰਹੀਆਂ। BBC ਨੇ ਇਹ ਰਿਪੋਰਟ ਕੀਤਾ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਅਤਗਰਦ ਤਨਜ਼ੀਮ ਪਾਬੰਦੀ ਲੱਗੀ ਤਨਜ਼ੀਮ ਬਲੋਚਿਸਤਾਨ ਲਿਬਰੇਸ਼ਨ ਫਰੰਟ ਜਿਹਨੂੰ BLF ਕਹਿੰਦੇ ਨੇ ਉਹਨੇ ਇਹ ਕਬੂਲੀ ਹੈ। ਉਹਨਾਂ ਨੇ ਇਹ ਕਬੂਲਦਿਆਂ ਕਿਹਾ ਹੈ ਕਿ ਇੱਕ ਬੜੀ ਪੜ੍ਹੀ ਲਿਖੀ ਜ਼ਨਾਨੀ ਹੈ ਜਿਹੜੀ ਉਹਨੇ ਇਹ ਆਪ ਮਾਰੂ ਧਾੜਾ ਜਿਹੜਾ ਕੀਤਾ ਹੈ ਗੱਡੀ ਚਲਾ ਕੇ ਬਰੂਦੀ ਭਰੀ ਜਾ ਕੇ ਉਹਨੇ FC ਹੈੱਡਕੁਆਟਰ ਦੇ ਵਿੱਚ ਮਾਰ ਦਿੱਤੀ ਹੈ। ਹਜੇ ਤੱਕ ਤਸਦੀਕ ਇਹ ਨਹੀਂ ਹੋ ਰਹੀ ਕਿ ਹਲਾਕਤਾਂ ਨੇ ਜਿਹੜੀਆਂ ਉਹ ਕਿੰਨੀਆਂ ਹੋਈਆਂ ਨੇ ਪਰ ਕਹਿੰਦੇ ਨੇ ਕਿ ਅਤਗਰਦਾਂ ਦੇ ਪੂਰੇ ਇੱਕ ਟੋਲੇ ਨੇ ਇਹ ਹਮਲਾ ਕੀਤਾ ਆ ਔਰ ਇਹ ਇੱਕ ਵੱਡਾ ਹਮਲਾ ਔਰ ਇਹ ਪੂਰਾ ਕੈਂਟ ਏਰੀਆ ਛਾਉਣੀ ਟਾਈਪ ਇਲਾਕਾ ਆ।
ਇਹਦੇ ਵਿੱਚ ਪਹਿਲਾਂ ਵੀ ਥ੍ਰੈਟ ਤੇ ਹੈ ਸਨ ਇਸ ਇਲਾਕੇ ਨੂੰ, ਪਰ ਇਸ ਤਰ੍ਹਾਂ ਇਹ ਹਮਲੇ ਦੇ ਮਾਮਲੇ ਨੇ ਜਿਹੜੇ ਇਹ ਸਾਹਮਣੇ ਆਏ ਨਹੀਂ ਸਨ। ਹੁਣ ਇਸ ਪੂਰੇ ਇਲਾਕੇ ਦੇ ਵਿੱਚ ਇੱਕ ਖੌਫ ਹੈ, ਕਿਉਂਕਿ ਥਾਂ ਬੈਰੀਅਰ ਲੱਗੇ ਸਨ, ਕੰਕਰੀਟ ਦੀਆਂ ਕੰਧਾਂ ਸਨ, ਪਰ ਫਿਰ ਵੀ ਨੋਕੰਡੀ ਦੇ ਇਸ ਇਲਾਕੇ ਦੇ ਵਿੱਚ ਬੜਾ ਪੁਰਅਮਨ ਇਲਾਕਾ ਸੀਗਾ, ਜਿੱਥੇ ਇਹ ਖੌਫਨਾਕ ਧਮਾਕੇ ਨੇ ਜਿਹੜੇ ਉਹ ਹੋਏ ਨੇ, ਫਾਇਰਿੰਗ ਹੈ ਜਿਹੜੀ ਹੋਈ ਹੈ, ਔਰ ਇਹ ਮਾਮਲੇ ਨੇ ਜਿਹੜੇ ਇਹ ਲਗਾਤਾਰ ਅੱਧੀ ਰਾਤ ਤੱਕ ਕਹਿੰਦੇ ਨੇ ਕਿ ਬੜੇ ਖੌਫਨਾਕ ਤਰੀਕੇ ਦੇ ਨਾਲ ਤੁਰੇ ਜਾ ਰਹੇ ਨੇ। ਹਾਂ, ਇਹ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ BLF ਨੇ ਕਬੂਲ ਲਈ ਹੈ, ਔਰ ਆਖਿਆ ਕਿ ਆਪ ਮਾਰੂ ਧਾੜਿਆ ਇੱਕ ਬੀਬੀ ਨੇ ਕੀਤਾ, ਜਦ ਕਿ ਬਾਕੀ ਫਿਦਾਈ ਜਾਂ ਹਮਲਾ ਕਰਨ ਵਾਲੇ ਜਾਂ ਨਾਲ ਲੜਨ ਵਾਲੇ ਨੇ ਜਿਹੜੇ ਉਹਨਾਂ ਦਾ ਵੀ ਉਹ ਇਕਰਾਰ ਕਰਨ ਦੇ ਨੇ। ਸਰਕਾਰੀ ਪੱਧਰ ਤੇ ਹਜੇ ਤੱਕ ਜਦੋਂ ਅਸੀਂ ਇਹ ਖਬਰ ਦੇ ਰਹੇ ਹਾਂ, ਸਾਡੇ ਤੱਕ ਹਲਾਕਤਾਂ ਦੀ ਯਾਨੀ ਅਤਗਰਦ ਕਿੰਨੇ ਮਾਰੇ ਗਏ ਨੇ, ਫੋਰਸਿਸ ਮੁਕਾਬਲੇ ਦੇ ਵਿੱਚ ਕਿੰਨੇ ਫੱਟਰ ਨੇ, ਕਿੰਨੇ ਜ਼ਖਮੀ ਨੇ, ਕਿੰਨੇ ਜਾਨੋਂ ਗਏ ਨੇ, ਉਹ ਹਜੇ ਤੱਕ ਕੋਈ ਖਬਰ ਸਾਹਮਣੇ ਨਹੀਂ ਆ ਰਹੀ। ਹਾਂ, ਸਰਕਾਰ ਇਸ ਆਪਰੇਸ਼ਨ ਦੇ ਵਿੱਚ ਹੈਲੀਕਾਪਟਰਾਂ ਦੀ ਵਰਤੋਂ ਜਿਹੜੀ ਉਹ ਵੀ ਰਾਤ ਦੇ ਹਨੇਰੇ 'ਚ ਕਰ ਰਹੀ ਜੀ। ਸੂਬਾ KPK 'ਚ ਗਵਰਨਰ ਰਾਜ ਲੱਗਣ ਦੀ ਖਬਰ ਗਰਮ ਆ ਤੇ ਫੈਡਰਲ ਸਰਕਾਰ ਨੇ ਰਾਵਲਪਿੰਡੀ ਤੇ ਇਸਲਾਮਾਬਾਦ 'ਚ ਦਫਾ 44 ਲਾ ਛੜੀ। ਅਸਲ ਦੇ ਵਿੱਚ ਇਮਰਾਨ ਖਾਨ ਦੇ ਨਾਲ ਮੁਲਾਕਾਤ ਨਾ ਹੋਣ ਦੇਣ ਤੋਂ ਬਾਅਦ ਉਦੋਂ ਹੀ ਸੂਬਾ KP ਦੇ ਜਿਹੜੇ ਸੁਹੇਲ ਆਫਰੀਦੀ ਸਨ CM, ਉਹਨਾਂ ਨੇ ਕਹਿਤਾ ਸੀਗਾ ਕਿ ਹੁਣ ਜੀ ਅਸੀਂ ਚੜਾਈ ਕਰਾਂਗੇ, ਸਾਡਾ ਕਾਨੂੰਨੀ ਹੱਕ ਆ, ਅਦਾਲਤ ਦਾ ਹੁਕਮ ਆ, ਪ੍ਰਾਈਮ ਮਿਨਿਸਟਰ ਨੇ ਆਖਿਆ। ਫਿਰ ਕਿਹੜੀਆਂ ਤਾਕਤਾਂ ਨੇ, ਨਾਲ ਹੀ ਉਹਨਾਂ ਇਸਲਾਮਾਬਾਦ ਹਾਈ ਕੋਰਟ 'ਚ ਸੁਪਰਿੰਟੈਂਡੈਂਟ ਅਡਿਆਲਾ ਜੇਲ੍ਹ ਰਾਵਲਪਿੰਡੀ ਨੇ ਜਿਹੜੇ ਉਹਨਾਂ ਦੇ ਖਿਲਾਫ ਤੋਹੀਨੇ ਅਦਾਲਤ ਦੀ ਇੱਕ ਅਰਜ਼ੀ ਵੀ ਦਾਇਰ ਕੀਤੀ ਹੈ, ਜਿਹੜੀ ਸਾਂਝੇ ਤੌਰ ਤੇ CM KPK ਸੁਹੇਲ ਆਫਰੀਦੀ ਔਰ ਇਮਰਾਨ ਖਾਨ ਦੀ ਭੈਣ ਹਲੀਮਾ ਖਾਨ ਹੋਣਾ ਵੱਲੋਂ ਦਾਇਰ ਕੀਤੀ ਗਈ ਹੈ ਕਿ ਜੀ ਅਦਾਲਤੀ ਹੁਕਮ ਨਹੀਂ ਮੰਨੇ ਜਾ ਰਹੇ ਪਿਛਲੇ 2 ਮਹੀਨਿਆਂ ਤੋਂ। ਨਾ ਰਿਸ਼ਤੇਦਾਰਾਂ ਦੀ ਭੈਣਾਂ ਦੀ ਮੁਲਾਕਾਤ ਇਮਰਾਨ ਖਾਨ ਨਾਲ ਕਰਾਈ ਜਾ ਰਹੀ ਹੈ, ਨਾ CM KPK ਸੂਬੇ ਦੀ ਕਰਾਈ ਜਾ ਰਹੀ ਹੈ। ਇਹ ਤਾਂ ਮੁਲਕੀ ਕਨਸਟੀਟਿਊਸ਼ਨ ਹੈ ਜਿਹੜਾ ਉਹਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਜਦ ਕਿ ਇਹ ਵੀ ਖਬਰਾਂ ਨੇ ਕਿ ਜੇਲ੍ਹ 'ਚ ਇਮਰਾਨ ਖਾਨ ਦੀ ਤਬੀਅਤ ਵਾਕਈ ਵਾਵਾ ਖਰਾਬ ਆ ਔਰ ਉਹਨੂੰ ਜੇਲ੍ਹ ਦੇ ਹਸਪਤਾਲ ਤੋਂ ਅੱਡ ਬਾਹਰ ਦੇ ਹਸਪਤਾਲ 'ਚ ਟ੍ਰੀਟਮੈਂਟ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ। ਹੁਣ ਸੁਹੇਲ ਆਫਰੀਦੀ ਨੇ ਕਿਹਾ ਅਸੀਂ ਇਸਲਾਮਾਬਾਦ ਤੇ ਚੜਾਈ ਕਰਾਂਗੇ। ਫੈਡਰਲ ਸਰਕਾਰ ਨੇ ਕਿਹਾ ਕਿ ਜੇ ਇਹਨਾਂ ਨੇ ਇਦਾਂ ਕੀਤਾ, ਇਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੂਰੀ ਕਰਨ, ਜਿਹੜਾ ਸਿਆਸਤ ਇਹਨਾਂ ਦਾ ਕੰਮ ਆ ਉਹ ਕਰਨ, ਸੂਬੇ ਨੂੰ ਡਿਲੀਵਰ ਕਰਨ। ਜੇ ਇਹਨਾਂ ਨੇ ਗੁੰਡਾਗਰਦੀ ਕੀਤੀ ਤੇ ਫਿਰ ਅਸੀਂ ਗਵਰਨਰ ਰਾਜ ਲਾ ਦਾਂਗੇ। ਉਧਰੋਂ KPK ਸੂਬੇ ਦੇ ਜਿਹੜੇ ਸੁਹੇਲ ਆਫਰੀਦੀ ਹੋਣੇ ਨੇ, ਉਹਨਾਂ ਨੇ ਸੂਬਾ ਅਸੈਂਬਲੀ 'ਚ ਖਲੋ ਕੇ ਲਲਕਾਰਿਆ ਕਿ ਕੋਈ ਮਾਈ ਦਾ ਲਾਲ ਹੈ ਜਿਹੜਾ ਗਵਰਨਰ ਰਾਜ ਲਾ ਸਕਦਾ ਹੈ, ਗਵਰਨਰ ਰਾਜ ਲਾ ਕੇ ਵਾਹੋ ਇੱਟ ਨਾ ਇੱਟ ਵਜਾ ਦੇਵਾਂਗੇ। ਹੁਣ ਮਾਮਲੇ ਨੇ ਜਿਹੜੇ ਇਹ ਵਾਵਾ ਭਖ ਚੁੱਕੇ ਨੇ। ਤਲਾਲ ਚੌਧਰੀ ਹੋਣੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਕਿਸੇ ਨੂੰ ਇਹ ਇਜਾਜ਼ਤ ਨਹੀਂ ਦਾਂਗੇ ਕਿ ਉਹ ਗੱਡੀਆਂ ਲੈ ਕੇ ਸਰਕਾਰੀ ਸੂਬੇ ਦੇ ਤੇਲ ਦੇ ਉੱਤੇ ਸਰਕਾਰੀ ਖਜ਼ਾਨੇ 'ਚ ਚੱਲਦੀਆਂ ਨੇ ਜਿਹੜੀਆਂ, ਉਹਨਾਂ ਤੇ ਲਸ਼ਕਰ ਲੈ ਕੇ ਪਿੰਡੀ ਜਾਂ ਇਸਲਾਮਾਬਾਦ ਦੇ ਉੱਤੇ ਚੜਾਈ ਕਰੇ। ਇਸ ਕਰਕੇ ਸਰਕਾਰ ਨੇ ਰਾਵਲਪਿੰਡੀ ਇਸਲਾਮਾਬਾਦ ਸ਼ਹਿਰ ਦੇ ਉੱਤੇ ਆਉਂਦੇ 3 ਮਹੀਨਿਆਂ ਵਾਸਤੇ ਫਿਲਹਾਲ ਦੇ ਨੋਟੀਫਿਕੇਸ਼ਨ ਕੱਢਿਆ ਗਿਆ ਹੈ ਕਿ ਜੀ ਦਫਾ 144 ਹੈ ਜਿਹੜੀ ਲਾ ਦਿੱਤੀ ਗਈ, ਪਰ ਸੁਣਿਆ ਹੈ ਕਿ 3 ਮਹੀਨੇ ਦਾ ਇਹ ਲਾਇਆ ਗਿਆ ਔਰ 5 ਮਹੀਨਿਆਂ ਦਾ ਲਾਉਣ ਦੀ ਇਰਾਦਾ ਰੱਖਦੀ ਹੈ ਸਰਕਾਰ। ਮਾਮਲੇ ਨੇ ਜਿਹੜੇ ਉਹ ਦਬਾਅ ਦਾ ਸ਼ਿਕਾਰ ਨੇ ਜੀ ਇਸ ਵੇਲੇ। ਜੀ, ਪਾਕਿਸਤਾਨ ਤੇ ਅਫਗਾਨਿਸਤਾਨ ਦੀ ਲੜਾਈ ਰੋਕਣ ਲਈ ਸਾਊਦੀ ਅਰਬ 'ਚ ਚੁੱਪ-ਚੁਪੀਤੇ ਤੇ ਇੱਕ ਪਰਿਆ ਹੋਈ, ਪਰ ਸਿਰੇ ਉਹ ਵੀ ਨਹੀਂ ਚੜ ਸਕੀ ਤੇ ਡੰਗਰ ਚੋਰੀ ਦੇ ਇਲਜ਼ਾਮ 'ਚ ਸਾਊਦੀ ਅਰਬ 'ਚ 13 ਪਾਕਿਸਤਾਨੀ ਫੜੇ ਗਏ। ਜੀ ਬਿਲਕੁਲ, ਇਹ ਦੋਵੇਂ ਖਬਰਾਂ ਸਾਊਦੀ ਅਰਬ ਤੋਂ ਆਉਣ ਵਾਲੀਆਂ ਬਿਲਕੁਲ ਠੀਕ ਨੇ। ਸਾਊਦੀ ਅਰਬ ਨੇ ਪਾਕਿਸਤਾਨ ਔਰ ਅਫਗਾਨਿਸਤਾਨ ਵਿਚਕਾਰ ਚੁੱਪ-ਚਪੀਤਿਆਂ, ਕਿਉਂਕਿ ਮਿਸਰ ਔਰ ਤੁਰਕੀ ਆ ਜਿਹੜੀ ਇਹਨਾਂ ਦੀ ਗੱਲਬਾਤ, ਇਹਨਾਂ ਦੀ ਪਰਿਆ ਇੱਕ ਨਹੀਂ ਦੋ ਨਹੀਂ ਤਿੰਨ ਦੌਰ ਹੋਏ, ਉਹ ਸਿਰੇ ਨਾ ਚੜ ਸਕੀ। ਫਿਰ ਕਹਿੰਦੇ ਨੇ ਕਿ ਸਾਊਦੀ ਅਰਬ ਨੇ ਪਾਕਿਸਤਾਨੀ ਜ਼ਿੰਮੇਦਾਰ ਨੇ ਜਿਹੜੇ ਉਹ ਵੀ ਸੱਦੇ ਔਰ ਅਫਗਾਨ ਜ਼ਿੰਮੇਦਾਰ ਨੇ ਜਿਹੜੇ ਉਹ ਵੀ ਸੱਦੇ। ਪਾਕਿਸਤਾਨ ਉੱਥੇ ਵੀ ਡਟਿਆ ਪਿਆ ਹੈ ਕਿ ਜਦੋਂ ਤੱਕ ਉੱਥੋਂ ਹਮਲੇ ਹੁੰਦੇ ਰਹਿਣਗੇ ਅਸੀਂ ਅਟੈਕ ਕਰਦੇ ਰਹਿਣਾ ਹੈ। ਇਹ ਹੁਣ ਪਤਾ ਨਹੀਂ ਕੋਈ ਸਾਊਦੀ ਅਰਬ ਨੇ ਅੱਖਾਂ ਵਿਖਾਈਆਂ ਨਹੀਂ ਜਾਂ ਰੋਕਿਆ ਜਾਂ ਉਹਨਾਂ ਨੇ ਕੋਈ ਤਰਲਾ ਕੀਤਾ ਹੈ, ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ। ਪਰ ਪਾਕਿਸਤਾਨ ਤੋਂ ਸਰਕਾਰੀ ਜ਼ਰੀਏ ਤਸਦੀਕ ਕਰਨ ਨੇ ਕਿ ਹਾਂ ਜੀ ਬਿਲਕੁਲ ਸਾਊਦੀ ਅਰਬ ਦੀ ਅਗਵਾਈ ਦੇ ਵਿੱਚ ਇੱਕ ਪਰਿਆ ਹੋਈ ਹੈ। ਫੈਡਰਲ ਇੰਟੀਰੀਅਰ ਮਿਨਿਸਟਰ ਨੇ ਜਿਹੜੇ ਮੋਹਸਨ ਨਕਵੀ ਹੋਣੇ, ਉਹਨਾਂ ਨੇ ਵੀ ਇਹ ਆਖਿਆ ਹੈ ਕਿ ਜੀ ਹੁਣ ਪਾਕਿਸਤਾਨ ਚੋਂ ਹਰ ਕਿਸਮ ਦੇ ਅਫਗਾਨ ਮਹਾਜਰ, ਅਫਗਾਨ ਸ਼ਹਿਰੀ ਨੇ ਜਿਹੜੇ ਲੀਗਲ ਨੇ ਜਾਂ ਇਨਲੀਗਲ ਨੇ, ਉਹਨਾਂ ਨੂੰ ਕੱਢ ਕੇ ਸਾਹ ਲਾਂਗੇ, ਉਹਨਾਂ ਦਾ ਸਫਾਇਆ ਜਿਹੜਾ ਉਹ ਕੀਤਾ ਜਾਣਾ। ਸਾਊਦੀ ਅਰਬ ਤੋਂ ਜਿਹੜੀ ਤੁਸੀਂ ਦੂਸਰੀ ਗੱਲ ਦੱਸੀ ਕਿ ਜਿਹੜਾ ਡੰਗਰ ਚੋਰੀ ਕਰਨ ਦੇ, ਜੀ ਬਿਲਕੁਲ ਇਹ ਭੇਡਾਂ ਬੱਕਰੀਆਂ ਤੇ ਬਾਕੀ ਡੰਗਰ ਨੇ ਜਿਹੜੇ ਇਹ ਚੋਰੀ ਕਰਨ ਦੇ ਸਨ। ਇਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਨੇ ਅੱਡੋ ਅੱਡ ਸ਼ਿਕਾਇਤਾਂ ਇਹਨਾਂ ਦੀਆਂ ਕੀਤੀਆਂ, ਸਪੈਸ਼ਲ ਟੀਮ ਬਣਾਈ ਗਈ, ਫਿਰ ਡਰੋਨ ਦੇ ਜ਼ਰੀਏ ਇਹਨਾਂ ਦੀ ਮੋਨੀਟਰਿੰਗ ਕੀਤੀ ਗਈ, ਜਿਹਦੇ ਤੋਂ ਬਾਅਦ 13 ਮੁਲਜ਼ਮ ਨੇ ਜਿਹੜੇ ਫੜੇ ਗਏ ਨੇ। ਔਰ ਯਾਦ ਰਵੇ ਸਾਊਦੀ ਅਰਬ ਦੇ ਵਿੱਚ ਚੋਰੀ ਦੀ ਸਜ਼ਾ ਹੱਥ ਵੱਢ ਦੇਣਾ ਹੈ, ਸੋ ਇਹਦੇ ਵਿੱਚ ਕਿਸੇ ਕਿਸਮ ਦਾ ਜਿਹੜਾ ਉਹ ਕੋਈ ਰਿਆਇਤ ਨਹੀਂ ਹੋਏਗੀ। ਇਹਨਾਂ 13 ਬੰਦਿਆਂ ਦੇ ਪਾਸਪੋਰਟ ਨੇ ਜਿਹੜੇ ਉਹ ਜ਼ਬਤ ਕਰ ਲਏ ਗਏ ਨੇ ਔਰ ਸਜ਼ਾਵਾਂ ਨੇ ਜਿਹੜੀਆਂ ਉਹ ਕਿਸੇ ਵੇਲੇ ਵੀ ਇਹਨਾਂ ਨੂੰ ਦੇ ਕੇ ਤੇ ਕਹਿ ਲਵੋ ਕਿ ਹੱਥ ਵੱਢੇ ਜਾ ਸਕਦੇ। ਪਾਕਿਸਤਾਨੀ 에ਅਰਪੋਰਟਸ ਤੋਂ ਲੋਕਾਂ ਨੂੰ ਆਫਲੋਡ ਕਰਨ ਦੀਆਂ ਸ਼ਿਕਾਇਤਾਂ ਚੌਖੀਆਂ ਵੱਧ ਗਈਆਂ ਨੇ, ਪਰ ਸਰਕਾਰ ਨੇ ਸੁਣਿਆ FIA ਨੂੰ ਵਾਧੂ ਇਖਤਿਆਰ ਦੇ ਛੱਡਿਆ। ਜੀ ਫੈਡਰਲ ਇਨਵੈਸਟੀਗੇਸ਼ਨ ਅਥਾਰਟੀ FIA ਦਾ ਮਹਿਕਮਾ ਹੈ ਜਿਹੜਾ, ਹੁਣ ਇਹ ਆਖਿਆ ਗਿਆ ਹੈ ਕਿ 에ਅਰਪੋਰਟ ਤੋਂ ਕੋਈ ਵੀ ਪਾਕਿਸਤਾਨ ਤੋਂ ਬਾਹਰ ਦਾ ਸਫ਼ਰ ਕਰੇਗਾ, ਬੇਸ਼ੱਕ ਉਹਦੇ ਲੀਗਲ ਡਾਕੂਮੈਂਟਸ ਪੂਰੇ ਨੇ, ਉਹਦਾ ਵੀਜ਼ਾ ਲੱਗਾ ਆ, ਪਹਿਲਾਂ FIA ਦਾ 18ਵੇਂ ਗ੍ਰੇਡ ਦਾ ਇੱਕ ਅਫਸਰ ਉਹਦਾ ਇੰਟਰਵਿਊ ਕਰਿਆ ਕਰੇਗਾ ਔਰ ਉਸ ਇੰਟਰਵਿਊ 'ਚ ਉਹਦਾ ਉਸ ਅਫਸਰ ਨੂੰ ਉਹਦੇ ਸਵਾਲਾਂ ਦਾ ਜਵਾਬ ਦੇ ਕੇ ਮੁਤਮਈਨ ਕਰਨਾ ਜ਼ਰੂਰੀ ਹੈ। ਜੇ ਉਹ ਮੁਤਮਈਨ ਨਾ ਕਰ ਸਕਿਆ ਤੇ ਉਹਨੂੰ ਜਹਾਜ਼ ਤੇ ਨਹੀਂ ਬਹਿਣ ਦਿੱਤਾ ਜਾਏਗਾ, ਜਾਂ ਜਹਾਜ਼ 'ਚ ਬਹਿ ਜਾਏਗਾ ਤੇ ਉਹਨੂੰ ਆਫਲੋਡ ਕਰ ਦਿੱਤਾ ਜਾਏਗਾ। ਮੇਰਾ ਖਿਆਲ ਹੈ ਸਰਕਾਰ ਰੋਜ਼ਗਾਰ ਲੋਕਾਂ ਨੂੰ ਦੇ ਨਹੀਂ ਸਕ ਰਹੀ,
ਜੇ ਕੋਈ ਰੋਜ਼ਗਾਰ ਵਾਸਤੇ ਭੱਜਣ ਡਿਆ ਤੇ ਉਹਦੇ ਵਾਸਤੇ ਇਹਦੇ 'ਚ ਰਜਿਸਟ੍ਰੇਸ਼ਨ ਕਰਾਓ, ਇੰਜ ਕਰੋ, ਉਂਝ ਕਰੋ। ਇਹ ਅੜੀਆਂ ਨੇ, ਉਹਨਾਂ ਅੜੀਆਂ ਚੋਂ ਉਸ ਜਾਲ ਚੋਂ ਫੇਰ ਕੋਈ ਨਿਕਲ ਆਂਦਾ ਤੇ ਫਿਰ 에ਅਰਪੋਰਟ ਦੇ ਉੱਤੇ ਇੱਕ ਨਾਕਾ ਜਿਹੜਾ ਉਹ ਲਾ ਦਿੱਤਾ ਗਿਆ ਆ। ਉਹ ਬਜਾਏ ਇਹਦੇ ਇਹ ਕਿ ਪਤਾ ਕਰੋ ਕਿ FIA ਦੇ ਮਹਿਕਮਾ ਲੋਕਾਂ ਕੋਲੋਂ ਲੱਖਾਂ ਰੁਪਏ ਵਟੋਰ ਕੇ ਉਹਨਾਂ ਨੂੰ ਬਹਿਣ ਦੇਣ ਡਿਆ। ਬਲੈਕਮੇਲਿੰਗ ਚੱਲਣ ਡਈ ਹੈ, ਰਿਸ਼ਵਤਸਤਾਨੀ ਦਾ ਬਾਜ਼ਾਰ ਗਰਮ ਹੋਇਆ ਪਿਆ ਆ। ਜ਼ਿੰਮੇਦਾਰ ਭੇਡਾਂ ਨੇ ਜਿਹੜੀਆਂ ਉਹਨਾਂ ਨੂੰ ਫੜਿਆ ਜਾਏ। ਗਲਫ ਪੂਰੇ ਦੇ ਵਿੱਚੋਂ ਇਸ ਪਾਸੇ ਜਿੰਨੇ ਲੋਕ ਜਾ ਰਹੇ ਨੇ, ਯੂਰਪ ਤੱਕ ਤੋਂ ਇਹ ਇਤਲਾਹਾਂ ਆ ਰਹੀਆਂ ਨੇ ਕਿ ਲੋਕਾਂ ਨਾਲ ਇਹ ਬਦਸਲੂਕੀਆਂ ਹੋਣ ਡਈਆਂ ਨੇ। ਪਿਛਲੇ ਹਫ਼ਤੇ ਅਸੀਂ ਖਬਰ ਦਿੱਤੀ ਸੀਗੀ ਕਿ ਬੀਬੀ ਇੱਕ ਆਪਣੇ ਬੱਚੇ ਦੇ ਨਾਲ ਦੁਬਈ ਚੱਲੀ, ਉਹਨਾਂ ਨੂੰ ਆਖਣ ਲੱਗੇ ਆਫਲੋਡ ਕਰ ਦਵੋ। 20,000 ਰੁਪਏ 'ਚ ਉਹਨਾਂ ਦਾ ਮੁਕਮਕਾ ਹੋਇਆ। 10,000 ਕੈਸ਼ ਲਿਆ, 10,000 ਮੋਬਾਈਲ ਐਪ ਰਾਹੀਂ ਲਿਆ। ਉਹਨੇ ਜਾ ਕੇ ਦੁਬਈ ਦੇ ਵਿੱਚ ਪੋਸਟ ਅਪਲੋਡ ਕਰ ਦਿੱਤੀ। ਸੇਮ ਇਸ ਵੇਲੇ ਜਿਹੜੇ ਲੋਕ ਪਾਕਿਸਤਾਨ ਤੋਂ ਬਾਹਰ ਵਸਣ ਡੇ ਨੇ ਨਾ, ਉਹ ਪਾਕਿਸਤਾਨ ਜਾਣ ਤੋਂ ਡਰਨ ਡੇ ਨੇ ਕਿ ਚਲੇ ਤੇ ਜਾਵਾਂਗੇ, ਉੱਥੋਂ ਜਦੋਂ ਵਾਪਸ ਨਿਕਲਣ ਲੱਗੇ ਅਗਲੇ ਮੁਲਕ ਦੇ 에ਅਰਪੋਰਟ ਤੋਂ ਉਹਨਾਂ ਖਤਰਾ ਨਹੀਂ ਜਿੰਨਾ ਆਪਣੇ ਮੁਲਕ ਦੇ 에ਅਰਪੋਰਟਾਂ ਤੋਂ ਬਣਿਆ ਪਿਆ ਆ ਕਿ ਜਾਂ ਤੇ ਰਿਸ਼ਵਤ ਦੇ ਕੇ ਆਉਣਾ ਪੈਣਾ ਤੇ ਜਾਂ ਉਹਨਾਂ ਨੇ ਆਫਲੋਡ ਕਰ ਦੇਣਾ ਆ। ਬਜਾਏ ਇਹਦੇ ਕਿ ਸਰਕਾਰ ਲੋਕਾਂ ਦੇ ਨਾਲ ਕੋਈ ਹਮਦਰਦੀ ਰੱਖਦੀ, ਕੋਈ ਕਾਨੂੰਨ ਨੂੰ ਸਖਤ ਕਰਦੀ, ਕੋਈ ਜ਼ਿੰਮੇਦਾਰ ਕਾਲੀਆਂ ਭੇਡਾਂ ਜਿਹੜੀਆਂ ਉਹਨਾਂ ਨੂੰ ਸਜ਼ਾ ਦਿੰਦੀ। ਉਹਨਾਂ ਨੇ ਇੱਕ 18ਵੇਂ ਗ੍ਰੇਡ ਦੇ ਅਫਸਰ ਨੂੰ ਇਖਤਿਆਰ ਦਿੱਤੇ ਕਿ ਪਹਿਲਾਂ 에ਅਰਪੋਰਟ ਤੇ ਤੂੰ ਇੰਟਰਵਿਊ ਕਰਿਆ ਕਰ, ਜੇ ਤੈਨੂੰ ਪਤਾ ਲੱਗੇ ਕਿ ਹਾਂ ਇੰਟਰਵਿਊ ਦੇ ਵਿੱਚ ਮੁਤਮਈਨ ਨੇ। ਹੁਣ ਉਸ 18ਵੇਂ ਗ੍ਰੇਡ ਦੇ ਮਤਹਿਤ ਲੋਕ ਵੀ ਤੇ ਉੱਥੇ 에ਅਰਪੋਰਟ ਦੀ ਡਿਊਟੀ ਕਰਦੇ ਨੇ ਨਾ, ਬਸ ਉਹ ਮਤਹਿਤ ਲੋਕ ਨੇ ਜਿਹੜੇ ਮੁਕਮਕਾ ਕਰਕੇ ਅਫਸਰ ਤੱਕ ਭੇਜਿਆ ਕਰਨਗੇ, ਜਿੱਥੇ ਉਹ ਕਹਿ ਦਿਆ ਕਰਨਗੇ ਹਾਂਜੀ ਜੀ ਮੁੱਠੀ ਗਰਮ ਆ। ਮਾਫੀ ਦੇ ਨਾਲ ਇਹ ਉਹ ਕੋੜੀ ਹਕੀਕਤ ਹੈ ਜਿਹੜੀ ਇਸ ਤੋਂ ਪਹਿਲਾਂ ਹੁੰਦੀ ਰਹੀ। ਕੋਈ ਮਹਿਕਮਾ ਇਹਦੇ ਤੇ ਗੁੱਸਾ ਕਰਦਾ ਤੇ ਪਿਆ ਕਰੇ, ਲੇਕਿਨ ਮਕਸਦ ਇਹ ਹੈ ਕਿ ਇੱਕ ਰੂਟ ਬਣਾਉਣ ਕੇ ਕਿਸੇ ਨੂੰ ਸਹੂਲਤ ਨਹੀਂ ਦਿੱਤੀ ਜਾ ਰਹੀ, ਲੋਕਾਂ ਦੇ ਅੱਗੇ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਕਿ ਇੱਥੋਂ ਭੱਜਣ ਕਿਉਂ ਡੇ ਨੇ। ਜੀ ਮਸੂਦ ਦੇ ਨਾਲ ਹੀ ਸੀ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਦਿਓ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ USA ਦੇ Facebook, YouTube, TikTok, Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਸਾਡੇ ਇਹਨਾਂ ਸਾਰੇ ਡਿਜੀਟਲ ਪਲੇਟਫਾਰਮ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਨੇ ਜਿਹੜੀਆਂ ਪਹੁੰਚਦੀਆਂ ਰਹਿਣ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਬੁਲਟਨ ਲੈ ਕੇ ਆਉਂਦੇ ਆ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚੋਂ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।